ਕਿੱਥੋਂ ਲਿਆ ਹੈ ਔਰ ਇਹਦੀ ਹਿਸਟਰੀ ਕੀ ਹੈਗੀ ਹੈ? ਮਿਰਜ਼ਾ ਸਾਹਿਬ ਇਹ ਸਾਡੀ ਬਰਾਦਰੀ ਦੇ ਆਪਣੇ ਸਾਡੇ ਬੜੇ ਚੰਗੇ ਬੰਦੇ ਸਨ। ਸਰਦਾਰ ਸ਼ੇਰ ਸਿੰਘ, ਗਿਆਨ ਸਿੰਘ, ਭਗਵਾਨ ਸਿੰਘ, ਸਰਦਾਰ ਅਮਰ ਸਿੰਘ, ਇਹ 4 ਭਰਾ ਸਨ। ਸਾਡੀ ਬਰਾਦਰੀ ਸਾਈ ਸਨ, ਸਾਡੇ ਆਪਣੇ ਸਨ। ਇੱਥੇ ਉਹ ਆਪਣੀ ਜ਼ਿੰਮੇਵਾਰੀ ਵੀ ਕਰਦੇ ਸਨ ਅਤੇ ਸਾਡੀ ਕਾਫੀ ਜ਼ਮੀਨ ਵੀ ਉਹ ਵਾਹੁੰਦੇ ਸਨ। ਉਹਨਾਂ 'ਚੋਂ ਇੱਕ ਘਰ ਸਰਦਾਰ ਸ਼ੇਰ ਸਿੰਘ ਸਾਹਿਬ ਜਿਹੜੇ ਸਨ, ਉਹ ਮੇਰੇ ਦਾਦਾ ਜੀ ਦੇ ਪੱਠੇ ਵਿੱਚ ਵੀ ਹਿੱਸੇਦਾਰ ਹੈ ਸਨ। ਠੀਕ। ਤੇ ਉਹਨਾਂ ਦੇ ਸਰਦਾਰ ਅਮਰ ਸਿੰਘ ਸਾਹਿਬ ਦੇ ਬੇਟੇ ਸਨ ਸਰਦਾਰ ਤਰਲੋਕ ਸਿੰਘ। ਜੀ ਜੀ। ਪਿਛਲੇ ਕੁਝ ਅਰਸਾ ਪਹਿਲਾਂ, ਸਾਲ 2-3 ਪਹਿਲਾਂ ਫੌਤ ਹੋ ਗਏ ਨੇ ਇੰਡੀਆ ਦੇ ਸੂਬੇ ਵਿੱਚ। ਤੇ ਜਦੋਂ ਉਹ ਹਿਜਰਤ ਕਰਕੇ ਗਏ ਸਨ 1947 ਵਿੱਚ, ਤੇ ਉਹਨਾਂ ਨੇ ਇਹ ਟੋਕਨ ਆਫ ਰਿਸਪੈਕਟ ਦੇ ਤੌਰ ਤੇ ਸਾਡੇ ਖਾਨਦਾਨ ਨੂੰ ਦਿੱਤਾ ਸੀ ਕਿ ਤੁਹਾਡੇ ਖਾਨਦਾਨ ਨੇ ਸਾਡੀ ਹਿਫਾਜ਼ਤ ਕੀਤੀ ਔਰ ਸਾਰੂ ਪੁਰ ਅਮਨ ਕੱਢਿਆ ਔਰ ਇੱਥੇ ਹਿੰਦੂਆਂ ਸਿੱਖਾਂ ਨੂੰ ਕਤਲ ਨਹੀਂ ਹੋਣ ਦਿੱਤਾ। ਔਰ ਅਸੀਂ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਦੀ ਵਜ੍ਹਾ ਨਾਲ ਬਹਿਫਾਜ਼ਤ ਹਿੰਦੁਸਤਾਨ ਜਾ ਰਹੇ ਹਾਂ। ਔਰ ਚੌਧਰੀ ਸਾਹਿਬ ਨੇ ਇੱਕ ਇੱਥੋਂ ਦੇ ਚੌਧਰੀ ਹੋਣ ਦਾ, ਕਸਟੋਡੀਅਨ ਹੋਣ ਦਾ, ਮੁਹਾਫਿਜ਼ ਹੋਣ ਦਾ ਹੱਕ, ਜੋ ਸਹੀ ਕਿਸੇ ਚੌਧਰੀ ਦਾ ਲਫ਼ਜ਼ ਚੌਧਰੀ ਦਾ ਹੱਕ ਅਦਾ ਕਰਨਾ, ਉਹ ਹੱਕ ਅਦਾ ਕੀਤਾ ਸੰਦਲਿਤ। ਇਹ ਉਹਨਾਂ ਟੋਕਨ ਆਫ ਰਿਸਪੈਕਟ ਦੇ ਤੌਰ ਤੇ ਦਿੱਤਾ ਸੀ। ਇਹ ਇੱਕ ਸਨਦ ਹੈ, ਇੱਕ ਟਰੋਫੀ ਹੈ, ਇੱਕ ਸਾਰੀ ਮੇਰੇ ਆਉਣ ਵਾਲੇ ਬੱਚਿਆਂ, ਸਾਡੇ ਖਾਨਦਾਨ ਵਾਸਤੇ ਵੀ ਹੈ ਬੜੀ ਇੱਕ ਕੀਮਤੀ ਚੀਜ਼। ਡਸਕੇ ਵਿੱਚ ਕੋਈ ਹਿੰਦੂ ਔਰ ਸਿੱਖਾਂ ਦੀ ਬੱਚੀ ਨਹੀਂ ਚੁੱਕੀ ਗਈ, ਕੋਈ ਕਤਲ ਨਹੀਂ ਹੋਇਆ ਔਰ ਆਪਣੇ ਆਪਣੇ ਘਰਾਂ 'ਚ ਮਹਿਫੂਜ਼ ਰਹੇ ਨੇ। ਉਹ ਫਿਰ ਜਦੋਂ ਕੈਂਪ ਲੱਗਾ, ਫਿਰ ਜਿਉਂ ਕੈਂਪ 'ਚ ਲੋਕ ਇਕੱਠੇ ਹੋਏ ਜਾਂ ਕੈਂਪ ਤੋਂ ਬਾਅਦ ਜਦੋਂ ਜਾਂਦੇ ਰਹੇ। जी दोस्तों अस्सलाम वालेकुम, मैं औरंगजेब बेग और एक नवी वीडियो के नाल तुहाडी खिदमत च हाज़र। इस वेले मैं एक उस जगह ते खड़ा वां कि जिहदियां 1947 तो पहले ते 1947 के दिन तक बहुत ज़्यादा जिहड़ियां ने वो यादां ने। वो यादां मैं अच्छियां तो नहीं कहांगा, लेकिन अच्छियां इस लिहाज नाल कहांगा कि यह जिहड़ी फैमिली का घर है, जिहड़ी फैमिली की हवेली है, उन्हां दियां हिंदू सिख ते जिन्नी भी माइनॉरिटी सन, उन्हां दी जाना बचाने में बड़ा किरदार सी। मेरे नाल मौजूद ने चौधरी बाबा नसरुल्ला खान शाही साहब, ਜਿਹੜੇ ਕਿ ਕੈਨੇਡਾ ਦੇ ਹੁੰਦੇ ਨੇ, ਲੇਕਿਨ ਇਹਨਾਂ ਦਾ ਜਿਹੜਾ ਘਰਾਨਾ ਹੈ ਉਹ ਇਸ ਇਲਾਕੇ 'ਚ ਕਿਸੇ ਤਾਰਫ ਦਾ ਮੁਹਤਾਜ ਨਹੀਂ ਹੈਗਾ। ਰਈਸੇ ਡਸਕਾ ਫੈਮਿਲੀ ਦਾ ਇਹਨਾਂ ਦਾ ਤਾਲੁਕ ਹੈ। ਬਾਬਰ ਸਾਹਿਬ ਸਲਾਮ ਅਲੈਕੁਮ। ਔਰ ਪਹਿਲਾਂ ਥੋੜਾ ਜਿਹਾ ਆਪਣਾ ਵਾਲਿਦ ਸਾਹਿਬ, ਦਾਦਾ ਜੀ, ਪੜਦਾਦਾ ਜੀ ਦਾ ਨਾਂ ਦੱਸ ਦਿਓ। ਮੇਰਾ ਨਾਮ ਬਾਬਰ ਨਸरुल्ला खान है और मेरे वालिद साहब का नाम चौधरी मुनव्वर नसरुल्ला खान साहब सी। मेरे दादा जी जो शुकरुल्ला खान साहब, वो 4 भाई सन। सब तो वड्डे सन चौधरी सर जफरुल्ला खान साहब, फिर चौधरी शुकरुल्ला खान साहब, फिर चौधरी अब्दुल्ला खान साहब, फिर चौधरी अस्तुल्ला खान साहब। मेरे पड़दादा जी सन रईस चौधरी नसरुल्ला खान साहब, ये मेरे पड़दादा जी सर। उन्होंने वाले का नाम चौधरी सिकंदर खान सी, रईस चौधरी सिकंदर खान उन्होंने नाम सी जी। ਬਾਬਰ ਸਾਹਿਬ ਇਹ ਜਿਹੜੀ ਹਵੇਲੀ 'ਚ ਅਸੀਂ ਖੜੇ ਹੈਗੇ ਆ, ਇਹ ਜਦੋਂ 1947 ਦੀ ਪਾਰਟੀਸ਼ਨ ਹੋਈ ਹੈ, ਇਹ ਡੈਫੀਨੇਟਲੀ ਉਦੋਂ ਵੀ ਮੌਜੂਦ ਹੋਏਗੀ, ਸਾਡੇ ਬਜ਼ੁਰਗ ਉਦੋਂ ਵੀ ਮੌਜੂਦ ਹੋਣਗੇ। ਤੇ ਕਿਆ ਇੱਥੇ ਵੀ ਕੁਝ ਲੋਕ ਤੁਸੀਂ ਉਹਨਾਂ ਨੂੰ ਪਨਾਹ ਦਿੱਤੀ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਸੇਵ ਕੱਢਿਆ ਜਾਂ ਕੋਈ ਕਤਲੋ ਗਾਰਤ ਡਸਕਾ 'ਚ ਹੋਈ? ਜੀ ਜਿਹੜਾ ਡੇਰਾ, ਜਿਹੜੀ ਹਵੇਲੀ ਹੈ, ਬੇਸਿਕਲੀ ਚੌਧਰੀਆਂ ਦੇ ਡੇਰੇ ਦੇ ਨਾਂ ਤੋਂ ਮਸ਼ਹੂਰ ਹੈ। ਚੌਧਰੀਆਂ ਦਾ ਡੇਰਾ ਤੇ ਚੌਧਰੀਆਂ ਦਾ ਮਹੱਲਾ ਉਸ ਨਾਂ ਤੋਂ ਮਸ਼ਹੂਰ ਹੈ। ਇਸ ਡੇਰੇ ਵਿੱਚ ਕਿਸੇ ਨੂੰ ਪਨਾਹ ਦੇਣ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੋਈ। ਯਾਨੀ ਇਸ ਤਰ੍ਹਾਂ ਨਹੀਂ ਸੀ ਕਿ ਬਾਹਰੋਂ ਚੁੱਕ ਕੇ ਇਸ ਡੇਰੇ ਵਿੱਚ ਲਾ ਕੇ ਪਨਾਹ ਦਿੱਤੀ ਸੀ। ਉਹ ਅੱਲਾਹ ਦੇ ਫਜ਼ਲ ਨਾਲ, ਰੱਬ ਦੇ ਕਰਮ ਨਾਲ, ਪੂਰੇ ਡਸਕੇ ਵਿੱਚ ਉਹਦੀ ਸ਼ੁਕਰੁੱਲਾ ਖਾਨ ਸਾਹਿਬ ਨਾਲ ਮਹਿਜ਼ ਰੱਬ ਦੀ ਦਿੱਤੀ ਹੋਈ ਤਾਕਤ ਦੇ ਨਾਲ ਉਹਨੇ ਡਸਕੇ ਵਿੱਚ ਕਤਲ ਨਹੀਂ ਹੋਣ ਦਿੱਤਾ। ਡਸਕੇ ਵਿੱਚ ਕੋਈ ਹਿੰਦੂ ਔਰ ਸਿੱਖਾਂ ਦੀ ਬੱਚੀ ਨਹੀਂ ਚੁੱਕੀ ਗਈ, ਕੋਈ ਕਤਲ ਨਹੀਂ ਹੋਇਆ ਔਰ ਆਪਣੇ ਆਪਣੇ ਘਰਾਂ 'ਚ ਮਹਿਫੂਜ਼ ਰਹੇ ਨੇ। ਉਹ ਫਿਰ ਜਦੋਂ ਕੈਂਪ ਲੱਗਾ, ਫਿਰ ਜਿਉਂ ਕੈਂਪ 'ਚ ਲੋਕ ਇਕੱਠੇ ਹੋਏ ਜਾਂ ਕੈਂਪ ਤੋਂ ਬਾਅਦ ਜਦੋਂ ਜਾਂਦੇ ਰਹੇ, ਉਹਦੇ ਮੁਤਾਬਿਕ ਗਏ। ਇਸ ਹਵੇਲੀ ਵਿੱਚ ਕਿਸੇ ਡੇਰੇ ਵਿੱਚ ਕਿਸੇ ਨੂੰ ਪਨਾਹ ਦੇਣ ਦੀ ਲੋੜ ਹੀ ਮਹਿਸੂਸ ਨਹੀਂ। ਘਰਾਂ ਵਿੱਚ ਚੌਧਰੀ ਸਾਹਿਬ, ਮੇਰੇ ਦਾਦਾ ਜੀ ਜੋ ਸ਼ੁਕਰੁੱਲਾ ਖਾਨ ਸਾਹਿਬ, ਔਰ ਉਹਨਾਂ ਦੇ ਕੀਤੇ ਹੋਏ ਜਿਹੜੇ ਉਹਨਾਂ ਨੇ ਬੰਦਿਆਂ ਦੀ ਡਿਊਟੀਆਂ ਲਾਈਆਂ ਸਨ, ਉਹ ਬੰਦੇ ਪੂਰੇ ਮੁਹੱਲਿਆਂ 'ਚ, ਪੂਰੇ ਡਸਕੇ 'ਚ ਫਿਰਦੇ ਸਨ ਔਰ ਤਮਾਮ ਲੋਕਾਂ ਨੂੰ ਐਲਾਨ ਸੀ। ਉਸ ਜ਼ਮਾਨੇ ਸਪੀਕਰ ਤੇ ਹੁੰਦਾ ਨਹੀਂ ਸੀ। ਵੱਡੇ ਚੌਧਰੀਆਂ ਦੀ ਜਿਹੜੀ ਮੁਨਾਦੀ ਹੁੰਦੀ ਸੀ ਢੋਲ ਦੇ ਉੱਤੇ, ਉਦੋਂ ਮੁਨਾਦੀ ਹੁੰਦੀ ਸੀ, ਤੇ ਮੁਨਾਦੀ ਹੁੰਦੀ ਸੀ ਚੌਧਰੀ ਸ਼ੁਕਰੁੱਲਾ ਖਾਨ ਵੱਲੋਂ ਕਿ ਕਿਸੇ ਹਿੰਦੂ ਜਾਂ ਸਿੱਖ ਜਾਂ ਉਹਨਾਂ ਦੀ ਬੇਟੀ ਜਾਂ ਕਿਸੇ ਵੀ ਮਜ਼ਹਬ ਦੇ ਬੰਦੇ ਨੂੰ ਨਹੀਂ ਮਾਰਿਆ ਜਾਏਗਾ, ਨਹੀਂ ਕਤਲ ਕੀਤਾ ਜਾਏਗਾ, ਨਹੀਂ ਘਰ ਲੁੱਟਿਆ ਜਾਏਗਾ, ਨਾ ਹੀ ਘਰ ਸਾੜਿਆ ਜਾਏਗਾ, ਔਰ ਜਿਹੜਾ ਕਰੇਗਾ ਉਹ ਭੁਗਤੇਗਾ। ਸੋ ਰੱਬ ਦੇ ਕਰਮ ਨਾਲ ਕੋਈ ਕਤਲ ਇੱਥੇ ਨਹੀਂ ਹੋਏ ਔਰ ਨਾ ਹੀ ਕੋਈ ਲੁੱਟਾ ਲੁੱਟੀ ਹੋਈ ਹੈ, ਨਾ ਹੀ ਕੋਈ ਬੱਚੀਆਂ ਚੁੱਕੀਆਂ ਗਈਆਂ ਨੇ। ਡੇਰਾ ਹੈ ਸੀ ਪੁਰਾਣਾ, ਇਹਦੇ ਵਿੱਚ ਬਹੁਤ ਪੁਰਾਣਾ ਹਿੱਸਾ ਜਿੱਥੇ ਤੁਸੀਂ ਖਲੋਤੇ, ਇੱਥੇ ਪੁਰਾਣਾ ਹਿੱਸਾ ਮੇਰੇ ਦਾਦਾ ਜੀ ਦੇ ਦਾਦਾ ਜੋ ਸਿਕੰਦਰ ਖਾਨ ਜਾਂ ਉਦੋਂ ਵੀ ਪਹਿਲਾਂ ਦਾ ਸੀ। ਉਹ ਫਿਰ ਬਹੁਤ ਪੁਰਾਣਾ ਹੋ ਗਿਆ ਸੀ, ਚੌੜੀਆਂ ਕੰਧਾਂ ਸਨ ਉਹਦੀਆਂ, ਵੱਡੇ ਡਾਟਾ ਵਾਲਾ ਸੀ। ਉਹ ਫਿਰ ਬਾਅਦ ਵਿੱਚ ਗਿਰਾ ਕੇ ਹੌਲੀ ਹੌਲੀ ਜ਼ਮੀਨ ਤੋਂ, ਸੜਕ ਤੋਂ ਨੀਵਾਂ ਹੋ ਗਿਆ, ਉਹ ਫਿਰ ਗਿਰਾ ਕੇ ਨਵਾਂ ਬਣਵਾਤਾ ਗਿਆ ਸੀ, ਲੇਕਿਨ ਇਹ ਉਹੀ ਡੇਰਾ ਹੈ। ਅੱਛਾ, ਜਦੋਂ ਅਸੀਂ ਇਹ ਵੀ ਸੁਣਿਆ ਕਿ ਤੁਹਾਡੇ ਜਿਹੜੇ ਵੱਡੇ ਸਨ, ਬਜ਼ੁਰਗ ਸਨ ਜਿਹੜੇ, ਉਹਨਾਂ ਨੇ ਇਹ ਡੇਰਾ ਬਣਾਇਆ ਸੀ ਉਦੋਂ ਇਹ ਮੇਨ ਰੋਡ ਤੇ, ਇਹ ਜਿਹੜਾ ਮੇਨ ਬਡਾਲਾ ਰੋਡ ਸੀ, ਤੇ ਉਹ ਜਦੋਂ ਕਾਫਲੇ ਲੰਘਦੇ ਹੁੰਦੇ ਸਨ, ਕਿਆ ਉਹ ਤੁਹਾਡਾ ਜਿਹੜਾ ਡੇਰਾ ਇਹ ਆਪਣਾ ਸਭ ਕੁਝ ਆਫਰ ਕਰ ਦਿੰਦੇ ਹੁੰਦੇ ਸਨ, ਯਾਨੀ ਕਿ ਜਾਨਵਰਾਂ ਲਈ ਤੇ ਇਨਸਾਨਾਂ ਲਈ? ਜਿਹੜਾ ਸਾਡਾ ਡੇਰਾ ਹੈ ਜੀ,
ਇਹ ਬਜ਼ੁਰਗਾਂ ਤੋਂ ਬਹੁਤ ਪੁਰਾਣੀ, ਤੁਸੀਂ ਦੂਰ ਦੀ ਗੱਲ ਕਰ ਰਹੇ ਹੋ 75 ਸਾਲ ਪਹਿਲਾਂ ਪਾਰਟੀਸ਼ਨ ਦੀ ਜਾਂ 47 ਦੀ। ਉਸ ਤੋਂ ਬਾਅਦ ਮੈਂ ਜਦੋਂ ਬੱਚਾ ਸਾਂ ਤੇ ਸਾਡੇ ਡੇਰੇ ਦਾ ਫਾਟਕ ਹਰ ਵੇਲੇ ਖੁੱਲ੍ਹਾ ਹੁੰਦਾ ਸੀ ਔਰ ਮੈਨੂੰ ਸੈਂਕੜੋਂ ਦਫਾ ਚੀਜ਼ਾਂ ਯਾਦ ਨੇ। ਰਾਤੀ ਸੁੱਤੇ ਹੁੰਦੇ ਸਾਂ ਅਸੀਂ ਤੇ ਮੁਲਾਜ਼ਮ ਆ ਕੇ ਬੂਹਾ ਖੜਕਾਉਂਦੇ ਸਨ, ਕਿਉਂਕਿ ਉਦੋਂ ਸਾਡਾ ਘਰ ਸਾਹਮਣੇ ਹੁੰਦਾ ਸੀ ਉੱਥੇ ਤੇ ਇੱਧਰ ਇਹ ਡੇਰਾ ਹੀ ਹੁੰਦਾ ਸੀ। ਤੇ ਮੁਲਾਜ਼ਮਾਂ ਨੇ ਰਾਤੀ ਆ ਕੇ ਬੂਹਾ ਖੜਕਾਉਣਾ ਤੇ ਉਹਨਾਂ ਕਹਿਣਾ ਕਿ ਇਸ ਤਰ੍ਹਾਂ ਕੋਈ ਲੋਕ ਮੁਲਤਾਨ ਤੋਂ ਆਏ ਨੇ ਤੇ ਉਹਨਾਂ ਕੋਲ ਰਹਿਣ ਦਾ ਬੰਦੋਬਸਤ ਕੋਈ ਨਹੀਂ। ਤੇ ਉਹਨਾਂ ਨੇ ਅੱਡੇ ਤੋਂ ਆ ਕੇ ਪੁੱਛਿਆ ਤੇ ਉਹਨਾਂ ਕਿਹਾ ਚੌਧਰੀਆਂ ਦੇ ਡੇਰੇ ਟੁਰ ਜਾਓ, ਉੱਥੇ ਖਾਣਾ ਵੀ ਮਿਲੇਗਾ ਔਰ ਬਿਸਤਰਾ ਵੀ ਮਿਲੇਗਾ। ਤੇ ਰਾਤੀ 2-2 ਵਜੇ ਉਹਨਾਂ ਦੇ ਖਾਣੇ ਬਣਦੇ ਹੁੰਦੇ ਸਨ, 8-8 10-10 ਹਫ਼ਤੇ 10-10 ਲੋਕਾਂ ਦੇ। ਕਈ ਵਾਰੀ ਇੱਕ ਚੀਮਾ ਹਸਪਤਾਲ ਇੱਥੇ ਬੜਾ ਮਸ਼ਹੂਰ ਹੈ ਅੱਖਾਂ ਵਾਲਾ, ਉਹਦੇ ਵਿੱਚ ਲੋਕ ਇਲਾਜ ਕਰਵਾਉਣ ਵਾਸਤੇ ਅਫਗਾਨਿਸਤਾਨ ਤੱਕ ਆਉਂਦੇ ਹੁੰਦੇ ਸਨ। ਪਾਕਿਸਤਾਨ ਦੀ ਦੂਰ ਦੀ ਗੱਲ, ਅਫਗਾਨਿਸਤਾਨ ਤੱਕ। ਤੇ ਕਈ ਵਾਰ ਐਸੇ ਮੁਸਾਫਰ ਆ ਜਾਂਦੇ ਸਨ ਜਿਹੜੇ ਗਰੀਬ ਲੋਕ ਹੁੰਦੇ ਸਨ, ਉਹਨਾਂ ਦਾ ਇੱਥੇ ਕਿਸੇ ਨਾਲ ਤਾਲੁਕ ਨਹੀਂ ਸੀ ਹੁੰਦਾ, ਉਹ ਅਫੋਰਡ ਨਹੀਂ ਸਨ ਕਰ ਸਕਦੇ ਤੇ ਉਹਨਾਂ ਨੂੰ ਜਾਣਦੇ ਵੀ ਨਹੀਂ ਸਨ ਹੁੰਦੇ। ਤੇ ਉਹ ਸਾਡੇ ਘਰੋਂ ਆ ਕੇ ਖਾਣੇ ਲੈ ਕੇ ਜਾਣੇ, ਮੰਜੇ ਲੈ ਕੇ ਜਾਣੇ, ਬਿਸਤਰੇ ਲੈ ਕੇ ਜਾਣੇ। ਤੇ ਇਹ ਜਿਹੜਾ ਵਡਾਲਾ ਰੋਡ ਹੈ, ਇਹ ਉਦੋਂ ਅਗਰ ਤੁਸੀਂ ਪੁਰਾਣੀ ਗੱਲ ਕਰਦੇ ਹੋ, ਬਿਲਕੁਲ ਜਨਾਬ, ਜਦੋਂ ਇੱਥੇ ਇੱਕ ਜ਼ਮਾਨੇ ਵਿੱਚ ਜਦੋਂ ਬਹੁਤ ਜ਼ਿਆਦਾ ਜ਼ਰਾਏ ਆਮਦੋਰਫਤ ਨਹੀਂ ਸਨ, ਬੱਸਾਂ ਕਾਰਾਂ ਨਹੀਂ ਸਨ ਹੁੰਦੀਆਂ ਲੋਕਾਂ ਕੋਲ, ਤੇ ਲੋਕ ਜਦੋਂ ਤਹਿਸੀਲ ਡਸਕੇ ਵਿੱਚ ਆਪਣੀ ਤਾਰੀਖ ਭੁਗਤਣ ਕੋ ਆਉਂਦੇ ਹੁੰਦੇ ਸਨ, ਸਵੇਰੇ ਤਾਰੀਖ ਹੁੰਦੀ ਸੀ ਤੇ ਲੋਕ ਆਮ ਤੌਰ ਤੇ ਇੱਕ ਰਾਤ ਪਹਿਲਾਂ ਆ ਜਾਂਦੇ ਹੁੰਦੇ ਸਨ। ਇਹ ਜਿੰਨੇ ਪਿੰਡ ਇੱਥੋਂ ਪਸਰੂਰ ਤੱਕ ਨੇ, ਸਤਰਾ, ਵਡਾਲਾ, ਸੰਧੂਆਂ, ਸਿਰਾਂ ਵਾਲੀ, ਇੱਧਰੋਂ ਬੁੱਢਾ ਗਰਾਇਆ, ਇੱਧਰੋਂ ਦੂਰ ਦੂਰ ਤੱਕ ਜਿਹੜੇ ਪਿੰਡ ਸਨ 8-8 10-10 12-12 ਮੀਲ ਦੂਰ, ਇਹ ਲੋਕ ਸਾਡੇ ਘਰ ਅਕਸਰ ਇੱਕ ਰਾਤ ਪਹਿਲਾਂ ਆ ਜਾਣਾ ਕਰਨਾ ਕਿ ਉਹਨੇ ਸਵੇਰੇ ਤਾਰੀਖ ਹੈ। ਬਲਕਿ ਮੈਨੂੰ ਕੁਝ ਵਾਕਿਆ ਯਾਦ ਨੇ, ਮੈਂ ਵਾਕਿਆ ਨਹੀਂ ਸੁਣਾਵਾਂਗਾ। ਬਾਜ਼ੂ ਕਾ ਇੰਝ ਹੋਣਾ ਕਿ ਦੋ ਪਾਰਟੀਆਂ ਦੀ ਆਪਸ 'ਚ ਤਾਰੀਖ ਹੋਣੀ ਪਿੰਡਾਂ ਦੇ ਵਿੱਚ ਉਹਨਾਂ ਦਾ, ਤੇ ਦੋਵਾਂ ਹੀ ਸਾਡਾ ਰਾਤ ਨੂੰ ਮਹਿਮਾਨ ਹੋਣਾ। ਉਹ ਭਾਵੇਂ ਸੁਲਾਹ ਹੋ ਜਾਂਦੀ ਹੋਵੇ, ਉਹ ਭਾਵੇਂ ਸੁਲਾਹ ਹੁੰਦੀ ਹੋਵੇ ਭਾਵੇਂ ਨਾ ਹੁੰਦੀ ਹੋਵੇ, ਅਕਸਰ ਸੁਲਾਹ ਵੀ ਹੁੰਦੀ ਸੀ। ਲੇਕਿਨ ਸਵੇਰੇ ਉੱਠ ਕੇ ਰਾਤੀ ਰੋਟੀ ਵੀ ਇਕੱਠੀ ਖਾਂਦੇ ਸਨ ਤੇ ਸਵੇਰੇ ਉੱਠ ਕੇ ਤਾਰੀਖ ਵੀ ਜਾ ਕੇ ਉੱਥੇ ਭੁਗਤਦੇ ਸਨ ਕਚਹਿਰੀ ਵਿੱਚ, ਤੇ ਰਾਤ ਨੂੰ ਸਾਡੇ ਮਹਿਮਾਨ ਹੁੰਦੇ ਸਨ। ਇੱਕ ਵਾਕਿਆ ਤੁਹਾਨੂੰ ਸੁਣਾ ਮਹਿਮਾਨ ਨਵਾਜ਼ੀ ਦੇ ਮੁਤਲਕ। ਉਹ ਬਾਬਾ ਜੀ ਜ਼ਫਰੁੱਲਾ ਖਾਨ ਨੇ ਉਹ ਸ਼ਾਇਦ ਵਾਕਿਆ ਆਪਣੀ ਕਿਤਾਬ ਵਿੱਚ ਵੀ ਲਿਖਿਆ ਹੈ। ਮੇਰੇ ਦਾਦਾ ਜੀ ਯਾਨੀ ਚੌਧਰੀ ਜ਼ਫਰੁੱਲਾ ਖਾਨ, ਚੌਧਰੀ ਸ਼ੁਕਰੁੱਲਾ ਖਾਨ ਦੇ ਦਾਦਾ ਜੀ ਸਨ ਰਈਸ ਚੌਧਰੀ ਸਿਕੰਦਰ ਖਾਨ। ਉਹਨਾਂ ਦਾ ਨਾਮ ਬਹੁਤ ਵੱਡਾ ਹੋਇਆ। ਇੱਕ ਜ਼ਮਾਨੇ 'ਚ ਸਿਕੰਦਰ ਖਾਨ ਦਾ ਡਸਕਾ ਖਵਾਉਂਦਾ ਸੀ। ਡਸਕਾ ਕਿਹੜਾ ਡਸਕਾ? ਸਿਕੰਦਰ ਖਾਨ ਦਾ ਡਸਕਾ, ਫਿਰ ਹੌਲੀ ਹੌਲੀ ਡਸਕਾ। ਉਹਨਾਂ ਦਾ ਇੱਕ ਵਾਕਿਆ ਮਹਿਮਾਨ ਨਵਾਜ਼ੀ ਦਾ ਮਸ਼ਹੂਰ ਹੈ ਕਿ ਐਸੇ ਹੀ ਉੱਥੇ ਹੀ ਉਹਨਾਂ ਦੀ ਬੈਠਕਾਂ ਹੁੰਦੀਆਂ ਸਨ, ਡੇਰੇ ਹੁੰਦੇ ਸਨ। ਜਦੋਂ ਮਹਿਮਾਨ ਆਉਂਦੇ ਸਨ ਤੇ ਉਹਨਾਂ ਦੇ ਮੁਲਾਜ਼ਮ ਮਹਿਮਾਨਾਂ ਦੀ, ਬੁੱਢੇ ਜਾਂ ਕਮਜ਼ੋਰ ਜਾਂ ਥੱਕੇ ਮਹਿਮਾਨਾਂ ਦੀ ਲੱਤਾਂ ਘੁੱਟਦੇ ਹੁੰਦੇ ਸਨ। ਤੇ ਕਈ ਵਾਰੀ ਮੁਲਾਜ਼ਮਾਂ ਥੱਕ ਜਾਣਾ ਜਾਂ ਘੁੱਟ ਕੇ ਟੁਰ ਜਾਣਾ, ਤੇ ਉਸ ਤੋਂ ਬਾਅਦ ਉਹਨਾਂ ਇੱਕ ਬੰਦੇ ਨੇ ਉਹਨੇ ਲੱਤਾਂ ਘੁੱਟਣੀਆਂ ਕਰਨੀਆਂ ਤੇ ਪ੍ਰਾਹੁਣਿਆਂ ਪੁੱਛਣਾ ਕਿ ਚੌਧਰੀ ਸਾਹਿਬ ਕਦੋਂ ਮਿਲਣਗੇ? ਤੇ ਉਹਨਾਂ ਕਹਿੰਦਾ ਚੌਧਰੀ ਸਾਹਿਬ ਵੱਡਾ ਬੰਦਾ, ਆਰਾਮ ਨਾਲ ਸਵੇਰੇ ਉੱਠੇਗਾ ਫਿਰ ਮਿਲੇਗਾ। ਤੇ ਜਿਸ ਵੇਲੇ ਸਵੇਰੇ ਚੌਧਰੀ ਸਾਹਿਬ ਨੂੰ ਲੋਕਾਂ ਮਿਲਣਾ ਤੇ ਫਿਰ ਪ੍ਰਾਹੁਣੇ ਅੱਖਾਂ ਨਾ ਮਿਲਾਣੀਆਂ ਕਿ ਉਹੋ ਹੀ ਚੌਧਰੀ ਜਿਹੜਾ ਸਾਰੀ ਰਾਤ ਲੱਤਾਂ ਘੁੱਟਦਾ ਰਿਹਾ ਹੈ, ਜੋ ਸਿਕੰਦਰ ਖਾਨ ਦੇ ਵਾਕਿਆ। ਇਹ ਹੁਣੇ ਤੁਹਾਡੇ ਕੋਲ ਡਾਕਟਰ ਜਵੇਦ ਸਾਹਿਬ ਆਏ ਹੋਏ ਸਨ, ਅਕਰਮ ਸਾਹਿਬ ਇੱਥੇ ਤੁਹਾਡੇ ਸਾਹਮਣੇ। ਇਹ ਉਹ ਵਾਕਿਆ ਕਈ ਦਫਾ ਸੁਣਾ ਚੁੱਕੇ, ਉਹਨਾਂ ਇੱਕ ਲੰਬਾ ਅਰਸਾ ਡਸਕੇ ਵੀ ਗੁਜ਼ਾਰਿਆ ਹੋਇਆ। ਇਹ ਉਹ ਵਾਕਿਆ ਅੱਜ ਤੱਕ ਸੁਣਾਉਂਦੇ ਹੁੰਦੇ ਨੇ। ਤੁਸੀਂ ਹਾਲੇ ਜਿਹੜੇ ਕੁਝ ਬਾਬੇ ਰਹਿ ਗਏ ਨੇ, ਉਹਨਾਂ ਨੂੰ ਇਹ ਗੱਲਾਂ ਯਾਦ ਨੇ ਜੋ ਸਿਕੰਦਰ ਖਾਨ ਦੀਆਂ। ਤੇ ਅਗਰ ਮਹਿਮਾਨ ਨਵਾਜ਼ੀ ਦੀ ਗੱਲ ਕਰਦੇ ਸੋ ਤੇ ਮਹਿਮਾਨ ਨਵਾਜ਼ੀ ਦੇ ਮੇਰੇ ਖਿਆਲ ਹੱਦ ਹੈ ਕਿ ਚੌਧਰੀ ਸਿਕੰਦਰ ਖਾਨ ਰਈਸ ਖੁਦ ਰਾਤ ਨੂੰ ਆਪਣੇ ਮੁਲਾਜ਼ਮਾਂ ਦੇ ਥੱਕਣ ਤੋਂ ਬਾਅਦ ਮਹਿਮਾਨਾਂ ਦੇ ਲੱਤਾਂ ਕੁੱਟਦਾ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਬਾਬਰ ਸਾਹਿਬ, ਇਹ ਜਿਹੜਾ ਤੁਸੀਂ ਦੱਸਿਆ ਕਿ ਇੱਥੇ ਮਹਿਮਾਨ ਆਉਂਦੇ ਸਨ, ਔਰ ਇਸ ਤੋਂ ਥੋੜਾ ਪਿੱਛੇ ਚਲੇ ਜਾਈਏ, ਜਦੋਂ ਜ਼ਰਾਇਆ ਆਮਦੋਰਫਤ ਘੱਟ ਸਨ, ਜਾਨਵਰ ਸਨ ਯਾਨੀ ਕਿ ਘੋੜੇ ਸਨ, ਤੇ ਡੈਫੀਨੇਟਲੀ ਉਹਨਾਂ ਨੂੰ ਵੀ ਖੁਰਲੀਆਂ ਪੱਠੇ ਚਾਹੀਦੇ ਹੁੰਦੇ ਨੇ, ਤੇ ਕੋਈ ਜਗ੍ਹਾ ਹੈ ਸੀ? ਜੀ ਇਹ ਸਾਡਾ ਬਹੁਤ ਵੱਡਾ ਡੇਰਾ ਸੀ। ਵੇਖੋ ਪਿੱਛੇ ਸਾਰਾ ਇਹ ਜਿਹੜਾ ਤੁਹਾਨੂੰ ਇਮਾਰਤ ਦਿਸਦੀ ਪਈ ਹੈ, ਬੇਸਿਕਲੀ ਹੁਣ ਤੇ ਇਹਦਾ ਇਸਤੇਮਾਲ ਹੋ ਰਿਹਾ। ਪਹਿਲਾਂ ਘੋੜਿਆਂ ਦੇ ਸਤਬਲ ਹੁੰਦੇ ਸਨ, ਸਾਰੇ ਖੁਰਲੀਆਂ ਹੁੰਦੀਆਂ ਸਨ ਪਿੱਛੇ ਬੜੀਆਂ ਜਿਹੀਆਂ, ਯਾਨੀ ਇੱਥੇ ਤੁਸੀਂ 10 20 30 40 50 ਘੋੜੀਆਂ ਆ ਜਾਣ, ਲੋਕ ਖੁਰਲੀਆਂ ਹੁੰਦੀਆਂ ਸਨ। ਉਹ ਮੁਲਾਜ਼ਮ ਹੁੰਦੇ ਸਨ, ਪੱਠੇ ਦਿੱਤੇ ਜਾਂਦੇ, ਰੱਖੇ ਜਾਂਦੇ ਸਨ। ਮਤਲਬ ਉਹ ਵੱਡੇ ਜ਼ਿਮੀਂਦਾਰ ਸਨ, ਸੌਕੇ ਸਨ ਸਾਰਾ ਉਹਨਾਂ। ਬਲਕਿ ਇੱਕ ਗੱਲ ਇਹ ਸੀ ਕਿ ਡਸਕੇ ਦੇ ਜਿਹੜੇ ਗਰੀਬ ਲੋਕਾਂ ਦੇ ਵਿਆਹ ਸਨ, ਉਹ ਚੌਧਰੀ ਸਿਕੰਦਰ ਖਾਨ ਸਾਹਿਬ, ਫਿਰ ਚੌਧਰੀ ਨਸਰੁੱਲਾ ਖਾਨ ਸਾਹਿਬ, ਫਿਰ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਮੇਰੇ ਦਾਦਾ ਜੀ ਕਰਦੇ ਹੁੰਦੇ ਸਨ। ਉਹਦੇ ਬਾਅਦ ਜ਼ਰੂਰੀ ਨਹੀਂ ਕਿ ਜੱਟ ਹੋਣ, ਗੈਰ ਜੱਟ ਹੋਣ, ਮੁਸਲਮਾਨ ਹੋਣ, ਹਿੰਦੂ ਹੋਣ, ਸਿੱਖ ਹੋਣ, ਕਿਸੇ ਵੀ ਧਰਮ ਦੇ ਲੋਕ ਹੋਣ, ਉਹਨਾਂ ਦੀ ਬੇਟੀਆਂ ਦੇ ਵਿਆਹ ਕਰਦੇ ਸਨ। ਬਰਾਤਾਂ ਸਾਡੇ ਡੇਰੇ ਹੁੰਦੀਆਂ ਨੇ ਸਨ, ਐਸੇ ਡੇਰੇ ਵਿੱਚ ਬਰਾਤ ਆਉਂਦੀ ਸੀ ਤੇ ਇੱਥੇ ਹੀ 2-2 3 ਦਿਨ, ਉਦੋਂ ਬਰਾਤਾਂ 2-2 ਦਿਨ ਰਹਿੰਦੀਆਂ ਹੁੰਦੀਆਂ ਸਨ। ਤੇ ਇੱਥੇ ਹੀ ਉਹਨਾਂ ਬਰਾਤਾਂ ਸੰਭਾਲਣੀਆਂ ਉਹਨਾਂ ਲੋਕਾਂ ਦੀਆਂ, ਆਪਣੀਆਂ ਧੀਆਂ ਕਰਕੇ ਟੋਰਨਾ, ਪਿੰਡ ਦੀਆਂ ਧੀਆਂ ਨੂੰ ਜੋ ਉਸ ਜ਼ਮਾਨੇ ਮੁਤਾਬਕ ਉਹਨਾਂ ਦਾ ਸੀ ਉਹ ਵੀ ਦੇਣਾ ਦਵਾਣਾ, ਉਹਨਾਂ ਨੂੰ ਖਾਣਾ ਦੇਣਾ। ਤੇ ਚੌਧਰੀ ਸਿਕੰਦਰ ਖਾਨ, ਫਿਰ ਉਹਨਾਂ ਦੇ ਬੇਟੇ ਚੌਧਰੀ ਨਸਰੁੱਲਾ ਖਾਨ, ਫਿਰ ਉਹਨਾਂ ਦੇ ਬੇਟੇ ਚੌਧਰੀ ਸ਼ੁਕਰੁੱਲਾ ਖਾਨ ਸਾਰੀ ਉਮਰ ਕਰਦੇ ਰਹੇ ਨੇ। ਬਹੁਤ ਸਾਰੇ ਲੋਕ, ਮੈਂ ਉਹਨਾਂ ਦੇ ਨਾਮ ਨਹੀਂ ਲੈਣਾ ਚਾਹਾਂਗਾ, ਬਹੁਤ ਸਾਰੇ ਲੋਕ ਇੱਥੇ ਉਹ ਸਨ ਜਿਹੜੇ ਡਾਕਟਰ ਬਣੇ ਔਰ ਬਾਅਦ 'ਚ ਉਹਨਾਂ ਨੇ ਡਾਕਟਰ ਬਣ ਕੇ ਆਪਣੀ ਸਟੈਬਲਿਸ਼ ਕੀਤੀ ਆਪਣੀ ਪ੍ਰੈਕਟਿਸ, ਔਰ ਬਾਅਦ 'ਚ ਆਪਣੇ ਹਸਪੀਟਲਸ ਬਣਾਏ, ਜਿਹੜੇ ਚੌਧਰੀ ਨਸਰੁੱਲਾ ਖਾਨ, ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਔਰ ਉਹਨਾਂ ਦੇ ਵਾਲਿਦ ਚੌਧਰੀ ਨਸਰੁੱਲਾ ਖਾਨ ਸਾਹਿਬ ਦੇ ਵਜ਼ੀਫੇ 'ਤੇ ਪੜ੍ਹੇ ਸਨ। ਇਸ ਤੋਂ ਇਲਾਵਾ ਹੋਰ ਵੀ ਵੱਡੇ ਲੋਕ ਬਣੇ। ਯਾਨੀ ਉਹ ਜਿਹੜਾ ਬੱਚਾ ਪੜ੍ਹਨ ਵਾਲਾ ਹੁੰਦਾ ਸੀ, ਉਹਦਾ ਕੋਈ ਵੀ ਮਜ਼ਹਬ ਹੋਏ, ਉਹ ਸਮਝ ਸਨ ਬ੍ਰਾਈਟ ਬੱਚਾ ਪੜ੍ਹੇਗਾ, ਐਂਬੀਸ਼ੀਅਸ ਹੈ, ਇਹ ਬੰਦਾ ਅਗਾਂਹ ਵਧਣਾ ਚਾਹੁੰਦਾ ਹੈ, ਤੇ ਉਹਨੂੰ ਉਹ ਵਜ਼ੀਫਾ ਵੀ ਦਿੰਦੇ ਸਨ। ਅੱਛਾ ਬਾਬਰ ਸਾਹਿਬ, ਇਹ ਇੱਕ ਬੜਾ ਹੀ ਖੂਬਸੂਰਤ ਔਰ ਸਿੰਪਲ ਜਿਹਾ ਬਰਤਨ ਹੈ ਮੇਰੇ ਕੋਲ, ਔਰ ਇਹ ਜ਼ਰਾ ਥੋੜਾ ਜਿਹੀ ਤਫਸੀਲ ਦੱਸ ਦਿਓ ਕਿ ਤੁਸੀਂ
ਇਹ ਕਿੱਥੋਂ ਲਿਆ ਹੈ ਔਰ ਇਹਦੀ ਹਿਸਟਰੀ ਕੀ ਹੈਗੀ ਹੈ? ਮਿਰਜ਼ਾ ਸਾਹਿਬ ਇਹ ਸਾਡੀ ਬਰਾਦਰੀ ਦੇ ਆਪਣੇ ਸਾਡੇ ਬੜੇ ਚੰਗੇ ਬੰਦੇ ਸਨ। ਸਰਦਾਰ ਸ਼ੇਰ ਸਿੰਘ, ਗਿਆਨ ਸਿੰਘ, ਭਗਵਾਨ ਸਿੰਘ, ਸਰਦਾਰ ਅਮਰ ਸਿੰਘ, ਇਹ 4 ਭਰਾ ਸਨ। ਸਾਡੀ ਬਰਾਦਰੀ ਸਾਈ ਸਨ, ਸਾਡੇ ਆਪਣੇ ਸਨ ਇੱਥੇ। ਉਹ ਆਪਣੀ ਜ਼ਿੰਮੇਵਾਰੀ ਵੀ ਕਰਦੇ ਸਨ ਤੇ ਸਾਡੀ ਕਾਫੀ ਜ਼ਮੀਨ ਵੀ ਉਹ ਵਾਹੁੰਦੇ ਸਨ। ਉਹਨਾਂ ਚੋਂ ਇੱਕ ਘਰ ਸਰਦਾਰ ਸ਼ੇਰ ਸਿੰਘ ਸਾਹਿਬ ਜਿਹੜੇ ਸਨ, ਉਹ ਮੇਰੇ ਦਾਦਾ ਜੀ ਦੇ ਪੱਠੇ ਵਿੱਚ ਵੀ ਹਿੱਸੇਦਾਰ ਹੈ ਸਨ। ਠੀਕ। ਤੇ ਉਹਨਾਂ ਦੇ ਸਰਦਾਰ ਅਮਰ ਸਿੰਘ ਸਾਹਿਬ ਦੇ ਬੇਟੇ ਸਨ ਸਰਦਾਰ ਤਰਲੋਕ ਸਿੰਘ। ਜੀ। ਪਿਛਲੇ ਕੁਝ ਅਰਸਾ ਪਹਿਲਾਂ, ਸਾਲ 2-3 ਪਹਿਲਾਂ ਫੌਤ ਹੋ ਗਏ ਨੇ ਇੰਡੀਆ ਦੇ ਸੂਬੇ ਵਿੱਚ। ਤੇ ਜਦੋਂ ਉਹ ਹਿਜਰਤ ਕਰਕੇ ਗਏ ਸਨ 1947 ਵਿੱਚ, ਤੇ ਉਹਨਾਂ ਨੇ ਇਹ ਟੋਕਨ ਆਫ ਰਿਸਪੈਕਟ ਦੇ ਤੌਰ ਤੇ ਸਾਡੇ ਖਾਨਦਾਨ ਨੂੰ ਦਿੱਤਾ ਸੀ ਕਿ ਤੁਹਾਡੇ ਖਾਨਦਾਨ ਨੇ ਸਾਡੀ ਹਿਫਾਜ਼ਤ ਕੀਤੀ ਔਰ ਸਾਰੂ ਪੁਰ ਅਮਨ ਕੱਢਿਆ ਔਰ ਇੱਥੇ ਹਿੰਦੂਆਂ ਸਿੱਖਾਂ ਨੂੰ ਕਤਲ ਨਹੀਂ ਹੋਣ ਦਿੱਤਾ, ਔਰ ਅਸੀਂ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਦੀ ਵਜ੍ਹਾ ਨਾਲ ਬਹਿਫਾਜ਼ਤ ਹਿੰਦੁਸਤਾਨ ਜਾ ਰਹੇ ਹਾਂ। ਔਰ ਚੌਧਰੀ ਸਾਹਿਬ ਨੇ ਇੱਕ ਇੱਥੋਂ ਦੇ ਚੌਧਰੀ ਹੋਣ ਦਾ, ਕਸਟੋਡੀਅਨ ਹੋਣ ਦਾ, ਮੁਹਾਫਿਜ਼ ਹੋਣ ਦਾ ਹੱਕ, ਜੋ ਸਹੀ ਕਿਸੇ ਚੌਧਰੀ ਦਾ ਲਫ਼ਜ਼ ਚੌਧਰੀ ਦਾ ਹੱਕ ਅਦਾ ਕਰਨਾ, ਉਹ ਹੱਕ ਅਦਾ ਕੀਤਾ ਸੰਤਾਲੀ। ਇਹ ਉਹਨਾਂ ਟੋਕਨ ਆਫ ਰਿਸਪੈਕਟ ਦੇ ਤੌਰ ਤੇ ਦਿੱਤਾ ਸੀ। ਇਹ ਇੱਕ ਸਨਦ ਹੈ, ਇੱਕ ਟਰੋਫੀ ਹੈ, ਇੱਕ ਸਾਰੀ ਮੇਰੇ ਆਉਣ ਵਾਲੇ ਬੱਚਿਆਂ, ਸਾਡੇ ਖਾਨਦਾਨ ਵਾਸਤੇ ਵੀ ਇਹ ਬੜੀ ਇੱਕ ਕੀਮਤੀ ਚੀਜ਼ ਹੈ। ਵਾਹ ਜੀ। ਆਪਣਾ ਇਹਨੂੰ ਤੁਸੀਂ ਅਗਰ ਇਹਦੀ ਕੋਈ ਲਾਓ ਬੋਲੀ ਤੇ ਇਹਦੀ ਕੋਈ ਅਨਲਿਮਿਟਿਡ ਹੈਗੀ ਹੈ? ਨਹੀਂ ਸਰ, ਇਹਦਾ ਤਾਂ ਕੋਈ ਦੁਨੀਆ ਦੇ ਖਜ਼ਾਨੇ ਇਹਦੀ ਕੀਮਤ ਪੂਰੀ ਨਹੀਂ ਕਰ ਸਕਦੇ, ਕਿ ਜਿਹੜਾ ਉਹਨਾਂ ਦੇ ਖਾਨਦਾਨ ਨੇ ਸਾਨੂੰ ਮੁਹੱਬਤ ਨਾਲ ਸਾਨੂੰ ਦਿੱਤਾ ਹੋਵੇ, ਇਹਦਾ ਤਾਂ ਕੋਈ ਖਜ਼ਾਨਾ, ਇਹਦੀ ਕੀਮਤ ਤੁਸੀਂ ਲਾ ਹੀ ਨਹੀਂ ਸਕਦੇ। ਦੋਸਤੋ, ਬਾਬਰ ਸਾਹਿਬ ਨੇ ਇਹ ਜਿਹੜਾ ਉਹਨਾਂ ਦਾ ਨਾਮ ਲਿਖਿਆ ਹੋਇਆ ਉੱਤੇ, ਤਰਲੋਕ ਸਿੰਘ, ਗੁਰਮੁਖੀ ਦੇ ਵਿੱਚ ਵੀ ਲਿਖਿਆ ਹੋਇਆ। ਅਗਰ ਤੁਸੀਂ ਕਰੀਬੋਂ ਕੈਮਰਾ ਕਰੋਗੇ ਤਾਂ ਤੁਹਾਨੂੰ ਨਜ਼ਰ ਆਏਗਾ। ਇਹ ਗੁਰਮੁਖੀ ਵਿੱਚ ਵੀ ਲਿਖਿਆ ਹੋਇਆ ਤਰਲੋਕ ਸਿੰਘ, ਔਰ ਹੁਣੇ ਤੁਹਾਨੂੰ ਸ਼ਾਹਮੁਖੀ ਵਿੱਚ ਵੀ ਦੱਸਾਂ ਦੇਖਿਆ ਜੇ, ਇਹ ਸ਼ਾਹਮੁਖੀ ਵਿੱਚ ਵੀ ਤਰਲੋਕ ਸਿੰਘ ਲਿਖਿਆ ਹੋਇਆ। ਵਾਹ ਜੀ ਵਾਹ। ਔਰ ਇਹਦੀ ਕੈਪ ਦੇ ਉੱਤੇ ਵੀ ਕਿਤੇ ਲਿਖਿਆ ਹੋਇਆ ਸੀ, ਉਹ ਹੁਣ ਲੱਭਣਾ ਪਏਗਾ, ਲੇਕਿਨ ਉਹਦੇ ਉੱਤੇ ਵੀ ਲਿਖਿਆ ਹੋਇਆ ਹੈ ਇਹਦੇ। ਹਾਂ ਹੈ, ਨਜ਼ਰ ਆ ਗਿਆ। ਇਹ ਵੀ ਲਿਖਿਆ ਹੋਇਆ ਹੈ। 3 ਵਾਹ ਜੀ ਵਾਹ, ਵਾਹ ਜੀ ਵਾਹ। ਲਓ ਜੀ ਦੋਸਤੋ, ਗੱਲ ਕਰਨ ਦਾ ਮਕਸਦ ਇਹ ਹੈਗਾ, ਇਹ ਵੇਖਣ 'ਚ ਇੱਕ ਪਿੱਤਲ ਦਾ ਬਰਤਨ ਹੈ, ਤੁਸੀਂ ਇਹਨੂੰ ਮਾਰਕੀਟ ਵੇਚਣ ਜਾਓ ਤੇ 500,000 ਰੁਪਏ ਦਾ ਵਿਕ ਜਾਏਗਾ। ਲੇਕਿਨ ਅਗਰ ਇਹਨੂੰ ਤੁਸੀਂ ਇਹਦੀ ਅਹਿਮੀਅਤ ਵੇਖੋ ਤੇ ਇਹ 1947 ਦੀ ਉਹ ਯਾਦਗਾਰ ਹੈ ਜਿਹੜੀ ਇੱਕ ਸਰਦਾਰ ਫੈਮਿਲੀ, ਸਿੱਖ ਫੈਮਿਲੀ ਜਿਹੜੀ 1947 ਵੇਲੇ ਇੱਥੋਂ ਗਈ ਡਸਕਾ ਛੱਡ ਕੇ, ਔਰ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਮੁਸਲਮਾਨ ਫੈਮਿਲੀ ਹੈ, ਇਹਨਾਂ ਨੇ ਸਾਡੇ ਸਿੱਖਾਂ ਹਿੰਦੂਆਂ ਦੀਆਂ ਬੱਚੀਆਂ ਨਾਲ ਕੋਈ ਜ਼ੁਲਮ ਨਹੀਂ ਹੋਣ ਦਿੱਤਾ, ਦੁਕਾਨਾਂ ਸਾਡੀਆਂ ਨਹੀਂ ਲੁੱਟਣ ਦਿੱਤੀਆਂ ਗਈਆਂ, ਔਰ ਕੋਈ ਜ਼ੁਲਮ ਦੀ ਇੱਥੇ ਘਟਨਾ ਨਹੀਂ ਹੋਈ। ਉਹਨਾਂ ਫਿਰ ਇਹ ਇੱਕ ਟਰਾਫੀ ਉਹਨੂੰ ਕਹਿ ਲਓ, ਮੈਂ ਤਾਂ ਬਿਲਕੁਲ ਟਰਾਫੀ ਕਹਾਂਗਾ, ਵਰਲਡ ਕੱਪ ਕਹਾਂਗਾ, ਗੋਲਡ ਕੱਪ ਕਹਾਂਗਾ। ਇਹ ਉਹਨਾਂ ਫਿਰ ਚੌਧਰੀ ਬਾਬਰ ਸਾਹਿਬ ਦੇ ਜਿਹੜੇ ਉਦੋਂ ਹੈਗੇ ਸਨ ਬਜ਼ੁਰਗ, ਇਸ ਹਵੇਲੀ ਤੋਂ ਜਾਣ ਲੱਗੇ, ਜਦੋਂ ਹਵੇਲੀ ਛੱਡੀ ਤੇ ਇਹ ਫਿਰ ਜਿਹੜਾ ਨਾ ਗਿਫਟ ਉਹਨਾਂ ਨੂੰ ਇਹ ਦੇ ਕੇ ਗਏ ਤੇ ਉਹ ਫਿਰ ਇੰਡੀਆ ਚਲੇ ਗਏ। ਤੇ ਇਹ ਇਹਨਾਂ ਨੇ ਅੱਜ ਵੀ ਆਪਣੇ ਸੀਨੇ ਦੇ ਨਾਲ ਲਾ ਕੇ ਰੱਖਿਆ। ਇਹਨਾਂ ਦਾ ਜਿਹੜਾ ਮਹਿਮਾਨਖਾਨਾ ਹੈ, ਉਹਦੇ ਵਿੱਚ ਸਭ ਤੋਂ ਜਿਹੜਾ ਮੇਨ ਪੁਆਇੰਟ ਹੈਗਾ, ਜਾਂ ਜਿਹੜੀ ਇੱਕ ਸਭ ਦੀ ਜਿਹੜੀ ਟੌਪ ਦੀ ਜਗ੍ਹਾ ਹੈ, ਉੱਥੇ ਨਾ ਸਜਾਇਆ। ਤੇ ਮੈਂ ਕਿਹਾ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਈਏ ਕਿ ਇਹਨਾਂ ਨੇ ਉਸ ਇੱਕ ਜਿਹੜੀ ਟਰਾਫੀ ਹੈਗੀ ਹੈ, ਟੋਕਨ ਆਫ ਐਪਰੀਸੀਏਸ਼ਨ ਹੈ, ਉਹਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਰੱਖਿਆ। ਤੇ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।